अमेरिका का 47वां वज़ीर आज़म डोनाल्ड ट्रंप 47th president of the United States. ਜਿਹੜਾ ਆਪਣੇ ਫਨੀ ਇੰਟਰਵਿਊਜ਼, ਆਪਣੀ ਸਪੀਚ ਤੇ ਆਪਣੇ ਕੰਟਰੋਵਰਸ਼ੀਅਲ ਰਿਲੇਸ਼ਨਸ਼ਿਪਸ ਲਈ ਵੀ ਜਾਣਿਆ ਜਾਂਦਾ ਹੈ। I think I know more about the environment than most people. He's the most documented liar in human history, I think, at this point. This was the largest. ਲੇਕਿਨ ਜੇ ਮੈਂ ਕਹਾਂ ਕਿ ਇਹਦੀਆਂ ਪਿਛਲੀਆਂ ਪੀੜ੍ਹੀਆਂ ਅਮਰੀਕਾ ਤੋਂ ਨਹੀਂ ਸੀ ਬਲਕਿ ਕਿਸੇ ਹੋਰ ਮੁਲਕ ਤੋਂ ਸੀਗੀਆਂ ਤੇ ਇਹ ਸ਼ਖਸ ਵੀ ਫਨੀ ਨਹੀਂ ਬਲਕਿ ਇੱਕ ਮਾਸਟਰਮਾਈਂਡ ਹੈ। ਤੇ ਸਿਰਫ ਇਹ ਹੀ ਨਹੀਂ ਬਲਕਿ ਇਹਦੀਆਂ ਪਿਛਲੀਆਂ ਪੀੜ੍ਹੀਆਂ ਵੀ ਮਾਸਟਰਮਾਈਂਡ ਨੇ। ਤੇ ਸ਼ਾਇਦ ਤੁਸੀਂ ਮੇਰੀ ਇਸ ਗੱਲ ਤੇ ਯਕੀਨ ਨਾ ਕਰੋ ਲੇਕਿਨ ਅੱਜ ਦੇ ਇਸ ਕੇਸ ਵਿੱਚ ਮੈਂ ਤੁਹਾਨੂੰ ਦੱਸਾਂਗਾ ਇਹਨਾਂ ਦੀ ਕਹਾਣੀ ਕਿ ਕਿੱਦਾਂ ਇਹਨਾਂ 3 ਪੀੜ੍ਹੀਆਂ ਨੇ ਮਿਲ ਕੇ ਆਪਣੇ ਮੁਸਤਕਬਲ ਨੂੰ ਸੁਧਾਰਿਆ ਤੇ ਆਪਣੀ ਇੱਕ ਪੂਰੀ ਰਿਆਸਤ ਖੜੀ ਕੀਤੀ। सत श्री अकाल ते अस्सलाम वालेकुम। मैं तुहाडा मेज़बान वसी अब्बास ते तुसीं देख रहे हो इंडोज टीवी ਆਸਟ੍ਰੇਲੀਆ। ट्रंप ਦੀ ਕਹਾਣੀ ਦਾ ਆਗਾਜ਼ ਹੋਇਆ ਜਰਮਨੀ ਤੋਂ ਜਿੱਥੇ ਉਹਦੇ ਦਾਦੇ ਨੂੰ ਨਾਈ ਦਾ ਕੰਮ ਸਿਖਾਇਆ ਜਾ ਰਿਹਾ ਸੀ। ਇਸ ਸ਼ਖਸ ਦਾ ਨਾਮ ਸੀ ਫਰੈਡਰਿਕ ਟਰੰਪ ਜਿਹੜਾ ਸਿਰਫ 8 ਸਾਲ ਦਾ ਸੀ ਤੇ ਉਦੋਂ ਹੀ ਇਹਦੇ ਸਿਰ ਤੋਂ ਇਹਦੇ ਬਾਪ ਦਾ ਸਾਇਆ ਖਤਮ ਹੋ ਗਿਆ। ਉਸ ਤੋਂ ਬਾਅਦ ਇਹਦੀ ਮਾਂ ਨੇ ਇਹਨੂੰ ਨਾਈ ਦਾ ਕੰਮ ਵੀ ਸਿਖਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਇਹ ਕੁਝ ਹੋਰ ਕਰਨਾ ਚਾਹੁੰਦਾ ਸੀ। ਇਹ ਅਮੀਰ ਬਣਨਾ ਚਾਹੁੰਦਾ ਸੀ ਤੇ ਆਪਣੇ ਨਾਮ ਨੂੰ ਤਾਰੀਖ ਦੇ ਪੰਨਿਆਂ ਉੱਤੇ ਰਕਮ ਕਰਨਾ ਚਾਹੁੰਦਾ ਸੀ। ਇਹੀ ਕਰਨ ਲਈ ਉਹ ਆਇਆ ਅਮਰੀਕਾ ਦੀ ਸਰਜ਼ਮੀਨ ਦੇ ਉੱਤੇ। ਇਹ ਦੌਰ ਉਹੀ ਸੀਗਾ ਜਦੋਂ ਗੋਲਡ ਰਸ਼ ਚੱਲ ਰਿਹਾ ਸੀ, ਯਾਨੀ ਦੂਸਰੇ ਮੁਲਕਾਂ ਤੋਂ ਲੋਕ ਆਪਣੀ ਕਿਸਮਤ ਅਜ਼ਮਾਉਣ ਲਈ ਅਮਰੀਕਾ ਆ ਰਹੇ ਸੀ। ਇਸੇ ਤਰੀਕੇ ਦੇ ਨਾਲ ਫਰੈਡਰਿਕ ਟਰੰਪ ਨੇ ਵੀ ਆਪਣੀ ਕਿਸਮਤ ਅਜ਼ਮਾਉਣ ਲਈ ਅਮਰੀਕਾ ਦੀ ਧਰਤੀ ਦੇ ਉੱਤੇ ਕਦਮ ਰੱਖਿਆ ਤੇ ਉਹਨੇ ਹੀ ਇਹਦੇ ਕੋਲ ਨਾਈ ਦਾ ਹੁਨਰ ਤੇ ਹੈ ਹੀ ਸੀ। ਇਸ ਤਰੀਕੇ ਦੇ ਨਾਲ ਇਹਨੇ ਆਪਣੀ ਕੰਮ ਲੱਭਿਆ ਤੇ ਉੱਥੇ ਜਾਂਦੇ ਆਈ ਇਹਨੇ ਨਾਈਆਂ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਆਪਣੇ ਜਿੰਨੇ ਪੈਸੇ ਇਹਦੇ ਕੋਲ ਹਾਸਲ ਹੋਏ ਉਹਦਾ ਆਪਣਾ ਬਿਜ਼ਨਸ ਸ਼ੁਰੂ ਕੀਤਾ। ਇਹਦੇ ਬਿਜ਼ਨਸ ਵਿੱਚ ਇਹਨੇ ਰੈਸਟੋਰੈਂਟ ਦਾ ਵੀ ਕੰਮ ਕੀਤਾ ਤੇ ਕਹਿੰਦੇ ਨੇ ਜਿਹੜਾ ਵੀ ਸ਼ਖਸ ਮਿਹਨਤ ਕਰਦਾ ਹੈ ਰੱਬ ਉਹਦੇ ਸਿਲਾ ਉਹਨੂੰ ਜ਼ਰੂਰ ਦਿੰਦਾ ਹੈ। ਫਰੈਡਰਿਕ ਟਰੰਪ ਨੇ ਬਹੁਤ ਮਿਹਨਤ ਕੀਤੀ ਤੇ ਕਈ ਕਮਾਈ ਕੀਤੀ ਜਿਹਦੀ ਵਜ੍ਹਾ ਤੋਂ ਉਹ ਅਮੀਰ ਸ਼ਖਸ ਬਣ ਗਿਆ ਤੇ 1902 ਵਿੱਚ ਵਾਪਸ ਜਰਮਨੀ ਆਇਆ। ਉੱਥੇ ਹੀ ਉਹਦੀ ਸ਼ਾਦੀ ਕੀਤੀ ਇੱਕ ਲੜਕੀ ਜਿਹਦਾ ਨਾਮ ਸੀ ਐਲਿਜ਼ਾਬੈਥ ਕ੍ਰਾਈਸਟ ਤੇ ਦੁਬਾਰਾ ਉਹ ਅਮਰੀਕਾ ਵਾਪਸ ਆ ਗਏ। ਅਮਰੀਕਾ 'ਚ ਉਹਨੇ ਹੀ ਐਲਿਜ਼ਾਬੈਥ ਕ੍ਰਾਈਸਟ ਨੂੰ ਇੱਥੇ ਦੀ ਹਵਾ ਰਾਸ ਨਹੀਂ ਆਈ, ਯਾਨੀ ਆਪਣਾ ਘਰ ਛੱਡ ਕੇ ਆਈ ਸੀ ਤੇ ਆਪਣੀ ਜ਼ਮੀਨ ਨੂੰ ਵੀ ਛੱਡ ਕੇ ਆਈ ਸੀ ਜਿਹਦੀ ਵਜ੍ਹਾ ਤੋਂ ਉਹਦਾ ਦਿਲ ਸੀਗਾ ਕਿ ਉਹ ਵਾਪਸ ਆਪਣੇ ਮੁਲਕ ਜਰਮਨੀ 'ਚ ਜਾਵੇ। ਆਪਣੀ ਬੀਵੀ ਦੀ ਇਸ ਹਾਲਤ ਨੂੰ ਵੇਖਦਿਆਂ ਹੋਇਆਂ ਫਰੈਡਰਿਕ ਟਰੰਪ ਨੇ ਇਹ ਸੋਚਿਆ ਕਿ ਉਹ ਵਾਪਸ ਜਰਮਨੀ ਜਾਣਗੇ ਤੇ ਵਾਪਸ ਜਰਮਨੀ ਵੀ ਚਲੇ ਗਏ। ਲੇਕਿਨ ਜਰਮਨੀ ਵਿੱਚ ਉਹਨੇ ਪਹਿਲੇ ਵੀ ਆਪਣੇ ਮਾਜ਼ੀ 'ਚ ਕਿੰਨੇ ਸਕੈਮ ਕੀਤੇ ਸੀਗੇ ਜਿਹਦੀ ਵਜ੍ਹਾ ਤੋਂ ਉੱਥੇ ਦੇ ਰਾਜਾ ਨੇ ਉਹਨੂੰ ਇਹ ਕਿਹਾ ਕਿ ਤੈਨੂੰ ਇਹ ਜ਼ਮੀਨ ਛੱਡਣੀ ਪਏਗੀ। ਉਹ 1904 ਵਿੱਚ ਵਾਪਸ ਅਮਰੀਕਾ ਆਉਣਾ ਪਿਆ ਤੇ 1905 ਵਿੱਚ ਉਹਨਾਂ ਦੇ ਘਰ ਇੱਕ ਬੇਟਾ ਹੋਇਆ ਜਿਹਦਾ ਨਾਮ ਸੀ ਫਰੈਡਰਿਕ ਕ੍ਰਾਈਸਟ ਟਰੰਪ। ਯਾਨੀ ਟਰੰਪ ਦਾ ਪਿਓ ਫਰੈਡ ਟਰੰਪ ਜਿਹਦੇ ਵਿੱਚ ਆਪਣੇ ਪਿਓ ਵਾਂਗੂ ਕੁਝ ਕਰਨ ਦੀ ਖੂਬੀ ਸੀ। ਉਹ ਵੀ ਚਾਹੁੰਦਾ ਸੀ ਕਿ ਉਹਦਾ ਨਾਮ ਵੀ ਲੋਕ ਜਾਣਨ ਤੇ ਉਹਦੇ ਪਿਓ ਵਾਂਗੂ ਉਹਦੇ ਵੀ ਜੈ-ਜੈਕਾਰ ਹੋਵੇ। ਇਸੇ ਤਰੀਕੇ ਦੇ ਨਾਲ ਉਹਨੇ ਬਚਪਨ ਤੋਂ ਹੀ ਪਲੰਬਿੰਗ ਦਾ ਕੰਮ ਕੀਤਾ, ਕਾਰਪੈਂਟਰੀ ਦਾ ਕੰਮ ਕੀਤਾ ਤਾਂ ਕਿ ਉਹਦੇ ਹੱਥ 'ਚ ਵੀ ਕੋਈ ਹੁਨਰ ਆ ਸਕੇ। ਲੇਕਿਨ ਜਦੋਂ 15 ਸਾਲ ਦਾ ਹੋਇਆ ਤੇ ਉਹਦੇ ਪਿਓ ਦਾ ਇੰਤਕਾਲ ਹੋ ਗਿਆ। ਯਾਨੀ ਫਰੈਡਰਿਕ ਟਰੰਪ ਇਸ ਦੁਨੀਆ ਤੋਂ ਜਾ ਚੁੱਕਿਆ ਸੀ ਤੇ ਪੂਰੇ ਘਰ ਦੀ ਜ਼ਿੰਮੇਵਾਰੀ ਹੁਣ ਫਰੈਡ ਟਰੰਪ ਦੇ ਉੱਤੇ ਸੀਗੀ। ਭੈਣਾਂ ਭਰਾਵਾਂ ਵਿੱਚ ਦੂਸਰੇ ਨੰਬਰ ਤੇ ਫਰੈਡ ਟਰੰਪ ਲਈ ਇਹ ਔਖਾ ਸੀਗਾ ਕਿ ਆਪਣੇ ਘਰ ਨੂੰ ਸਾਂਭਦਾ ਲੇਕਿਨ ਫਿਰ ਵੀ ਉਹਨੇ ਮਿਹਨਤ ਕੀਤੀ ਤੇ ਕੁਝ ਦੇਰ ਬਾਅਦ ਹੀ ਉਹਨੇ ਆਪਣੀ ਮਾਂ ਦੇ ਨਾਮ ਤੋਂ ਕੰਪਨੀ ਸ਼ੁਰੂ ਕੀਤੀ ਜਿਹਦਾ ਨਾਮ ਸੀ ਐਲਿਜ਼ਾਬੈਥ ਕ੍ਰਾਈਸਟ ਐਂਡ ਸੰਸ ਤੇ ਆਪਣੇ ਬਿਜ਼ਨਸ ਨੂੰ ਅੱਗੇ ਵਧਾਇਆ। ਨਾਜ਼ਰੀਨ ਕਹਿੰਦੇ ਨੇ ਕਿ ਜਿਹੜੇ ਸ਼ਖਸ ਦੇ ਪਿੱਛੇ ਵਾਲਿदैन ਦੀ ਦੁਆ ਹੋਵੇ ਉਹਦੇ ਕਾਮਯਾਬੀ ਵੀ ਪੈਰ ਚੁੰਮਦੀ ਹੈ। ਇਸੇ ਤਰੀਕੇ ਦੇ ਨਾਲ ਫਰੈਡ ਟਰੰਪ ਦੀ ਕੰਪਨੀ ਇੰਨੀ ਉੱਤੇ ਗਈ ਕਿ ਨਿਊਯਾਰਕ ਵਿੱਚ ਉਹਨੂੰ ਸਕਸੈਸਫੁਲ ਯਾਨੀ ਕਾਮਯਾਬ ਬਿਜ਼ਨਸਮੈਨ ਲੋਕ ਕਹਿਣ ਲੱਗ ਗਏ। ਉਹਦੀ ਬਿਲਡਿੰਗ ਦੀ ਸ਼ੇਪ, ਉਹਦੇ ਆਰਕੀਟੈਕਚਰ ਦੀ ਵਜ੍ਹਾ ਤੋਂ ਨਿਊਯਾਰਕ ਵਿੱਚ ਉਹਨੂੰ ਬਹੁਤ ਫਾਇਦੇ ਮਿਲਣ ਲੱਗ ਪਏ ਕਿ ਉਹ ਵੀ ਇੱਕ ਅਮੀਰ ਤਰੀਨ ਸ਼ਖਸ ਬਣ ਗਿਆ। 1930 ਦੇ ਸਾਲ ਵਿੱਚ ਫਰੈਡ ਟਰੰਪ ਨੂੰ ਇੱਕ ਪਾਰਟੀ ਦਾ ਸੱਦਾ ਆਇਆ ਤੇ ਉਸ ਪਾਰਟੀ 'ਚ ਵੀ ਗਿਆ ਤੇ ਉੱਥੇ ਹੀ ਪਾਰਟੀ ਵਿੱਚ ਉਹਦੀ ਇੱਕ ਸਕਾਟਿਸ਼ ਲੜਕੀ ਦੇ ਨਾਲ ਮੁਲਾਕਾਤ ਹੋਈ ਜਿਹੜੀ ਬਾਅਦ 'ਚੋਂ ਡੋਨਾਲਡ ਟਰੰਪ ਦੀ ਵਾਲਦਾ ਵੀ ਸਾਬਤ ਹੋਈ। ਟਰੰਪਸ ਦੀ ਤਾਰੀਖ ਵਿੱਚ ਇੱਕ ਹੋਰ ਸਾਲ ਆਇਆ ਜਿਹੜਾ ਸੀ 1946 ਜਦੋਂ ਜਨਮ ਹੋਇਆ ਡੋਨਾਲਡ ਟਰੰਪ ਦਾ। ਟਰੰਪ ਸ਼ੁਰੂ ਤੋਂ ਹੀ ਸ਼ਰਾਰਤੀ ਸ਼ਖਸ ਸੀ ਜਿਹੜਾ ਆਪਣੇ ਸਕੂਲ ਕਾਲਜ ਵਿੱਚ ਆਪਣੇ ਨਾਲ ਦੇ ਪੜ੍ਹਨ ਵਾਲੇ ਤਾਲਬੇ ਇਲਮਾਂ ਨੂੰ ਤੰਗ ਕਰਦਾ ਸੀ ਤੇ ਬੁਲੀ ਕਰਦਾ ਸੀ। ਇਸ ਤੋਂ ਇਲਾਵਾ ਆਪਣੇ ਘਰ ਵਿੱਚ ਆਪਣੇ ਭਰਾ ਦਾ ਵੀ ਖਹਿੜਾ ਨਹੀਂ ਛੱਡਦਾ, ਉਹਨੂੰ ਵੀ ਬਹੁਤ ਜ਼ਿਆਦਾ ਬੁਲੀ ਕਰਦਾ ਸੀ ਜਿਹਦੀ ਵਜ੍ਹਾ ਤੋਂ ਉਹਦੇ ਪਿਓ ਨੇ ਤੋਂ ਤੰਗ ਆ ਕੇ ਇਹਨੂੰ ਲਾਗੇ ਦੇ ਨਿਊਯਾਰਕ ਮਿਲਟਰੀ ਸਕੂਲ ਵਿੱਚ ਦਾਖਲ ਕਰ ਦਿੱਤਾ। ਕਹਿੰਦੇ ਨੇ ਕਿ ਟਰੰਪ ਨੂੰ ਹਜੇ ਵੀ ਆਪਣੇ ਮਿਲਟਰੀ ਸਕੂਲ ਬਾਰੇ ਗੱਲ ਕਰਨ ਦਾ ਬਹੁਤ ਜ਼ਿਆਦਾ ਸ਼ੌਕ ਹੈ। ਉਹ ਦੱਸਦਾ ਹੈ ਕਿ ਕਈ ਵਾਰੀ ਮੈਂ ਲਾਈਨ 'ਚੋਂ ਨਿਕਲ ਜਾਂਦਾ ਸੀ ਤੇ ਮੇਰੇ ਹੈਡਮਾਸਟਰ ਆ ਕੇ ਥੱਪੜ ਮਾਰਦੇ ਸੀ। ਜਿੱਦਾਂ ਕਿ ਇਹਦੇ ਦਾਦੇ ਤੇ ਇਹਦੇ ਪਿਓ ਵਿੱਚ ਇੱਕ ਸ਼ੌਕ ਸੀਗਾ ਕਿ ਆਪਣੇ ਨਾਮ ਨੂੰ ਤਾਰੀਖ ਦੇ ਪੰਨਿਆਂ ਤੇ ਰਕਮ ਕਰਨਾ, ਇਦਾਂ ਹੀ ਡੋਨਾਲਡ ਟਰੰਪ ਦਾ ਵੀ ਸ਼ੌਕ ਸੀ।
ਉਹ ਚਾਹੁੰਦਾ ਸੀ ਕਿ ਉਹ ਵੀ ਨਿਊਯਾਰਕ ਦੇ ਸਕਸੈਸਫੁਲ ਬਿਜ਼ਨਸਮੈਨ ਦੇ ਚਾਵੇ ਤੇ ਇਸੇ ਤਰੀਕੇ ਦੇ ਨਾਲ ਉਹਨੇ ਆਪਣੇ ਪਿਓ ਦੇ ਕਾਰੋਬਾਰ ਵਿੱਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਪਿਓ ਕੋਲੋਂ ਕਈ ਬਿਜ਼ਨਸ ਦੇ ਤਰੀਕੇ ਸਿੱਖੇ। ਬਾਅਦ ਉਹਨੇ ਬਿਜ਼ਨਸ ਵਿੱਚ ਹੱਥ ਵੀ ਵਟਾਇਆ ਤੇ ਆਪਣੇ ਕਾਰੋਬਾਰ ਨੂੰ ਹੋਰ ਅੱਗੇ ਲੈ ਕੇ ਗਿਆ। ਲੇਕਿਨ ਮੈਂ ਜਿੱਦਾਂ ਤੁਹਾਨੂੰ ਐਪੀਸੋਡ ਦੇ ਸਟਾਰਟ ਵਿੱਚ ਕਹਿ ਦਿੱਤਾ ਸੀਗਾ ਕਿ ਇਹ ਸ਼ਖਸ ਕੋਈ ਫਨੀ ਨਹੀਂ ਬਲਕਿ ਇੱਕ ਮਾਸਟਰਮਾਈਂਡ ਹੈ ਤੇ ਇਹਦੀ ਕਹਾਣੀ ਵੀ ਸ਼ੁਰੂ ਇੱਥੋਂ ਹੀ ਹੁੰਦੀ ਹੈ। ਟਰੰਪ ਨੂੰ ਚਾਹੀਦੀ ਸੀ ਪਬਲਿਸਿਟੀ, ਹਰ ਬੰਦਾ ਉਹਨੂੰ ਜਾਣੇ, ਹਰ ਬੰਦਾ ਉਹਦੇ ਨਾਮ ਦੇ ਗੀਤ ਗਾਵੇ। ਇਸੇ ਤਰੀਕੇ ਦੇ ਨਾਲ ਉਹਨੇ ਟਰੰਪ ਟਾਵਰ ਜਾਂ ਇਦਾਂ ਦੇ ਸਕਸੈਸਫੁਲ ਬਿਜ਼ਨਸ ਨੂੰ ਵੀ ਸ਼ੁਰੂ ਕੀਤਾ। ਲੇਕਿਨ ਇਸ ਤੋਂ ਪਹਿਲੇ ਟਰੰਪ ਟੀਵੀ ਸੀਰੀਜ਼, ਹਾਲੀਵੁੱਡ ਦੀਆਂ ਫਿਲਮਾਂ ਤੇ WWE ਵਿੱਚ ਵੀ ਕਦਮ ਰੱਖ ਚੁੱਕਿਆ ਸੀ। ਟਰੰਪ ਨੇ ਸਭ ਤੋਂ ਪਹਿਲੇ ਇੱਕ ਸ਼ੋਅ ਕੀਤਾ ਜਿਹਦਾ ਨਾਮ ਸੀ ਦ ਅਪ੍ਰੈਂਟਿਸ, ਜਿਹਦੇ ਵਿੱਚ ਸ਼ੋਅ ਨੂੰ ਹੋਸਟ ਕਰਦਾ ਸੀ ਤੇ ਕਈ ਲੋਕ ਆ ਕੇ ਉੱਥੇ ਆਡੀਸ਼ਨ ਦਿੰਦੇ ਸੀ ਤੇ ਟਰੰਪ ਫੇਮਸ ਹੋਇਆ ਆਪਣੇ ਇੱਕ ਡਾਇਲੌਗ ਦੀ ਵਜ੍ਹਾ ਤੋਂ ਤੇ ਉਹ ਸੀ ਇਸ ਤੋਂ ਬਾਅਦ ਉਹਨੇ ਇੱਕ ਫਿਲਮ ਵਿੱਚ ਆਪਣਾ ਹੀ ਕਿਰਦਾਰ ਅਦਾ ਕੀਤਾ ਤੇ ਹੋਮ ਅਲੋਨ 2, ਦ ਨਿਊਯਾਰਕ ਟਾਈਮਸ ਤੇ ਇਦਾਂ ਦੀ ਕਈ ਫਿਲਮਾਂ ਵਿੱਚ ਉਹਨੇ ਕੰਮ ਕੀਤਾ ਤੇ ਆਪਣੇ ਨਾਮ ਨੂੰ ਐਜ਼ ਅ ਐਕਟਰ ਵੀ ਵਿਖਾਇਆ। ਹੁਣ ਯੂਨਾਈਟਿਡ ਸਟੇਟਸ ਵਿੱਚ ਉਹ ਇੱਕ ਸੈਲੀਬ੍ਰਿਟੀ ਬਣ ਚੁੱਕਿਆ ਸੀ। ਇਸ ਤੋਂ ਬਾਅਦ ਉਹ ਆਪਣੀ ਫੇਮ ਨੂੰ ਹੋਰ ਵਧਾਉਣ ਲਈ WWE ਵਿੱਚ ਵੀ ਗਿਆ ਤੇ ਉੱਥੇ ਵਿੱਚ ਹੀ ਖਾਸੀ ਫੇਮ ਹਾਸਲ ਕੀਤੀ। ਲੇਕਿਨ ਇਸ ਤੋਂ ਬਾਅਦ ਜਿਹੜਾ ਉਹਨੇ ਕਦਮ ਚੁੱਕਣਾ ਸੀ ਉਹ ਕੋਈ ਵੀ ਨਹੀਂ ਸੀ ਜਾਣਦਾ। ਉਹਨੇ ਰਿਪਬਲਿਕਨ ਪਾਰਟੀ ਦੀ ਤਰਫੋਂ ਇਲੈਕਸ਼ਨ ਲੜਨ ਦਾ ਸੋਚਿਆ ਤੇ ਆਪਣੀਆਂ ਹਰਕਤਾਂ ਦੀ ਵਜ੍ਹਾ ਤੋਂ ਤੇ ਆਪਣੀ ਪਬਲਿਸਿਟੀ ਦੀ ਵਜ੍ਹਾ ਤੋਂ ਉਹ ਇਲੈਕਸ਼ਨ ਜਿੱਤ ਵੀ ਗਿਆ ਤੇ ਬਣਿਆ ਅਮਰੀਕਾ ਦਾ 45ਵਾਂ ਵਜ਼ੀਰ ਆਜ਼ਮ। ਤੇ ਇਹਦੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਵੀ ਅਮਰੀਕਾ ਦੇ ਵਿੱਚ ਕਈ ਉਤਾਰ ਚੜਾਅ ਵੀ ਆਏ ਤੇ ਇਹਨੂੰ ਐਜ਼ ਅ ਐਗਰੈਸਿਵ ਲੀਡਰ ਲੋਕ ਸਮਝਦੇ ਰਹੇ। ਲੇਕਿਨ ਇਹ ਵੀ ਸ਼ਰਾਰਤ ਦੀ ਆਦਤ ਉਸ ਤੋਂ ਬਾਅਦ ਵੀ ਨਹੀਂ ਹਟੀ। ਟਰੰਪ ਦੇ ਬਿਜ਼ਨਸ ਵਿੱਚ ਇੱਕ ਬਹੁਤ ਵੱਡਾ ਟਾਵਰ ਜਿਹਨੂੰ ਟਰੰਪ ਟਾਵਰ ਵੀ ਕਹਿੰਦੇ ਨੇ ਉਹ ਵੀ ਹੈ ਜਿਹੜਾ ਨਿਊਯਾਰਕ ਦੇ ਵਿੱਚ ਇੱਕ ਨਵੀਂ ਪਹਿਚਾਣ ਰੱਖਦਾ ਹੈ। ਇੱਕ ਬਹੁਤ ਉੱਚੀ ਬਿਲਡਿੰਗ ਜਿਹਦਾ ਸਟਰਕਚਰ ਹੀ ਬਹੁਤ ਜ਼ਿਆਦਾ ਬਿਹਤਰੀਨ ਹੈ। ਇਹਦੇ ਵਜ੍ਹਾ ਤੋਂ ਨਿਊਯਾਰਕ ਨੂੰ ਰੀਅਲ ਸਟੇਟ ਦੀ ਇੰਡਸਟਰੀ ਵਿੱਚ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਟਰੰਪ ਦਾ ਬਿਜ਼ਨਸ ਹੀ ਬਹੁਤ ਅੱਛਾ ਚੱਲਿਆ। ਟਰੰਪ ਨਾ ਸਿਰਫ ਇੱਕ ਪ੍ਰੈਜ਼ੀਡੈਂਟ ਹੈ ਬਲਕਿ ਇੱਕ ਬਿਜ਼ਨਸਮੈਨ, ਇੱਕ ਸੈਲੀਬ੍ਰਿਟੀ ਤੇ ਇੱਕ ਐਕਟਰ ਵੀ ਹੈ। ਡੋਨਾਲਡ ਟਰੰਪ ਦੀ ਕਹਾਣੀ ਸੁਣ ਕੇ ਤੁਹਾਨੂੰ ਕਿਹਦਾ ਮਹਿਸੂਸ ਹੋਇਆ ਤੇ ਤੁਸੀਂ ਇਸ ਕਹਾਣੀ ਚੋਂ ਕੀ ਸਬਕ ਹਾਸਲ ਕੀਤਾ ਇਹ ਸਾਨੂੰ ਜ਼ਰੂਰ ਦੱਸਣਾ। ਇਜਾਜ਼ਤ ਦਿਓ ਤੇ ਵੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ।